जी बिलियो अज लाहौर के अंदर लोहड़ी मेला 2026 मनाया जा रहा है। 13 जनवरी जी रात लोहड़ी की है, पोह की अखीरली रात और माघ कल तो शुरू हो जाएगा। लोहड़ी मेला पंजाब का एक वड्डा सीजनल फैसटीवल रंगां दे नाल भरिया होया, रक्सां दे नाल भरिया होया, गायकी दे नाल भरिया होया, प्यार दे नाल भरिया होया, सांझ नाल भरिया होया। ये लोहड़ी मेला जिहड़ा दुल्ले भट्टी के नाम का मनाया जाता है और उस तो बाद दियां दे नाम का मनाया जाता है, पुत्रां दे नाम का मनाया जाता है, इंसानी सांझ के नाम का मनाया जाता है। अज लाहौर के अंदर एक वड्डा लोहड़ी मेला मनाया जा रहा है पंजाबी प्रचार और पंजाबी लहर वालों। सो इस मेले के सारे रंग तुहानूं दिखाते हैं कि लहंदे पंजाब के अंदर, पाकिस्तानी पंजाब के अंदर भी लोहड़ी किन्ने सोहणे ढंग दे नाल सैलीब्रेट की जा। ਇਹ ਵੀ ਦੱਸਦੇ ਚੱਲੀਏ ਕਿ ਹੁਣ ਕਾਲਜਾਂ ਦੇ ਅੰਦਰ ਖਾਸ ਤੌਰ ਤੇ ਇਹਨਾਂ ਦੇ ਹੁਣੇ ਖਬਰ ਮਿਲੀ ਸੀ ਕਿ ਫੈਸਲਾਬਾਦ ਜਿਹੜਾ ਪੋਸਟ ਗ੍ਰੈਜੂਏਟ ਕਾਲਜ ਔਰ ਯੂਨੀਵਰਸਿਟੀ ਹੈ ਉਹਦੇ ਵਿੱਚ ਪੰਜਾਬੀ ਜ਼ੁਬਾਨ ਐਜ਼ ਅ ਮਾਈਨਰ ਜਿਹੜਾ ਹੈ ਉਹ ਲਾਗੂ ਕਰ ਦਿੱਤੀ ਗਈ ਹੈ। ਮਾਈਨਰ ਤੋਂ ਮੁਰਾਦ ਹੈ ਕਿ ਭਾਵੇਂ ਸਾਇੰਸੀ ਵਾਲੇ ਵੀ ਹੋਣਗੇ ਤੇ ਉਹਨਾਂ ਨੂੰ ਇੱਕ ਸਬਜੈਕਟ ਪੜ੍ਹਨਾ ਪਵੇਗਾ। ਤੁਸੀਂ ਆਪ ਸੋਚੋ ਕਿ ਯੂਨੀਵਰਸਿਟੀਆਂ ਦੇ ਅੰਦਰ ਕਿੰਨੇ ਸਬਜੈਕਟ ਹੁੰਦੇ ਨੇ। ਜੇ ਕਿਸੇ ਇੱਕ ਦੇ ਅੰਦਰ ਵੀ ਜ਼ਰਾ ਜਿਹਾ ਭੋਰਾ ਜਿਹਾ ਹਿੱਸਾ ਬਣ ਜਾਂਦਾ ਹੈ ਤੇ ਇੱਕ ਮਜ਼ਮੂਨ ਵੀ ਉਹ ਬੱਚਾ ਪੜ੍ਹ ਰਿਹਾ ਹੈ ਤੇ ਕਿੰਨੇ ਜੀਆਂ ਨੂੰ ਰੋਜ਼ਗਾਰ ਮਿਲੇਗਾ। ਦਾ ਨਾਂ ਲੈਣਾ ਜ਼ਰੂਰੀ ਸਮਝਦਾ ਕਿ ਸਭ ਤੋਂ ਪਹਿਲੇ ਪੰਜਾਬੀ ਦੇ ਸ਼ਾਇਰ ਸਾਡੇ ਬਾਬਾ ਫਰੀਦੁੱਦੀਨ ਰਹਿਮਤੁल्लाह अलैह ਨੇ, ਉਹਨਾਂ ਦੇ ਨਾਮ ਤੇ ਜ਼ਰਾ ਜ਼ੋਰਦਾਰ ਤਾਲੀਆਂ ਸੁਪਨੇ ਵਿੱਚ ਮੈਨੂੰ ਦਿਲਬਰ ਮਿਲਿਆ ਤੇ ਮੈਂ ਗਲ ਵਿੱਚ ਪਾ ਲਈਆਂ ਬਾਂ। ਸੁਪਨੇ ਵਿੱਚ ਮੈਨੂੰ ਦਿਲਬਰ ਮਿਲਿਆ ਤੇ ਮੈਂ ਗਲ ਵਿੱਚ ਪਾ ਲਈਆਂ ਬਾਂ। ਡਰਦੀ ਮਾਰੀ ਮੈਂ ਅੱਖ ਨਾ ਖੋਲਾਂ, ਕਿਤੇ ਫੇਰ ਵਿਛੜ ਨਾ ਜਾ। ਵੇ ਮਾਇਆ ਤੇਰੇ ਨਾਲ ਵੱਡੀਆਂ ਤਾੜੀਆਂ ਹੋ ਜਾਣ। ਵੇ ਮਾਇਆ ਤੇਰੇ ਵੇਖਣ ਲਈ, ਵੇ ਮਾਇਆ ਤੇਰੇ ਵੇਖਣ ਲਈ ਚੁੱਕ ਚਰਖਾ ਗਲੀ ਦੇ ਵਿੱਚ। ਵੇ ਮਾਇਆ ਤੇਰੇ ਵੇਖਣ ਲਈ ਚੁੱਕ ਚਰਖਾ ਗਲੀ ਦੇ ਵਿੱਚ ਲਾਵਾਂ ਤੇ ਲੋਕਾਂ ਪਾਣੀ ਸੁਧ ਕਤ ਦੀ ਹੈ। ਲੋਕਾਂ ਪਾਣੀ ਤੰਦ ਕਤ ਦੀ, ਤੰਦ ਤੇਰੀਆਂ ਯਾਦਾਂ ਦੇ ਪਾਵੇ। ਮਾਇਆ ਤੇਰੇ ਵੇਖਣ ਲਈ ਹੈ ਵੇਖਣ। ਕਿਉਂਕਿ ਜਦੋਂ ਮ੍ਰਿਤੂ ਸ਼ੈਵਾਂ ਅਗਾਂਹ ਨੂੰ ਟੁਰਦੀਆਂ ਗਈਆਂ ਔਰ ਨਾਲ ਸਮਾਜ ਜਿਹੜੇ ਨੇ ਉਹ ਤਰੱਕੀ ਵੱਲ ਟੁਰਦੇ ਗਏ ਤਾਂ ਫਿਰ ਪੰਜਾਬ ਉਹ ਥਾਂ ਹੈ ਕਿ ਜਿੱਥੇ ਮਜ਼ੇ ਦੀ ਗੱਲ ਹੈ ਕਿ ਵੇਦਾਂ ਦੇ ਅੰਦਰ ਵੀ ਮੌਜੂਦ ਹੈ ਕਿ ਅਸੀਂ ਰਿਗਵੇਦ ਦੇ ਅੰਦਰ ਹੈ ਕਿ ਅਸੀਂ ਪੰਜਾਬ ਇੱਕ ਐਸੀ ਧਰਤੀ ਵੇਖੀ ਜਿੱਥੇ ਮੱਖੀਆਂ ਤੋਂ ਬਗੈਰ ਗੁੜ ਪੈਦਾ ਹੁੰਦਾ ਹੈ। ਯਾਨੀ ਸਾਡੇ ਕੋਲ ਗੰਨਾ ਮੌਜੂਦ ਸੀ, ਸਾਡੇ ਕੋਲ ਮੱਖੀਆਂ ਤੋਂ ਬਗੈਰ ਸ਼ਹਿਦ ਪੈਦਾ ਹੁੰਦਾ ਹੈ, ਸਾਡੇ ਕੋਲ ਗੰਨਾ ਤੇ ਗੁੜ ਮੌਜੂਦ ਸੀ। ਸੋ ਇਸ ਫਸਲ ਦੇ ਨਾਲ ਵੀ ਇਹਦੀ ਜੁੜਤ ਮੌਜੂਦ ਹੈ। ਯਾਨੀ ਜਿਸ ਵੇਲੇ ਤੋਂ ਹੁਣ ਸਾਡੇ ਕੋਲ ਨਾ 6 ਰੁੱਤਾਂ ਨੇ ਪੰਜਾਬ ਦੀਆਂ, ਸਾਰੇ ਹੀ ਜਾਣਦੇ ਅਸੀਂ। ਅੰਗਰੇਜ਼ੀ ਮਹੀਨਿਆਂ ਨੇ ਆ ਕੇ ਉਹਨੂੰ 4 ਕਰ ਦਿੱਤਾ ਤੇ ਵਿਚਕਾਰ ਉਰਦੂ ਵਾਲਿਆਂ ਕੋਲ ਬਾਰਖ ਗਾਂ वो जो था वो ऐसे हो गया। लेकिन साढ़े को तो सावन भाद्रू अस्सू कत्ते मकर को 2-2 महीनों की एक रुत है और कदे भी जेठ हाड़ की गर्मी सावन भाद्रू वर्गी नहीं होंगी। और बंदा जिहड़ा है वो किहड़े वेले किहड़ियां हवावां चलदियां ने किवें दे जोग्राफिया चों गैसिस और बाकी मजाज नूं किवें मुतासर करदियां ने इहदे उत्ते वेखना होवे तो साडे 12 माह भरे पए ने।
ਸੋ 6 ਰੁੱਤਾਂ ਤੇ 4 ਮੌਸਮ, 4 ਤਿਉਹਾਰ, ਸੌਰੀ। ਨੰਬਰ 1 ਤ੍ਰਿੰਜਣ। ਤ੍ਰਿੰਜਣ ਆਉਂਦਾ ਹੈ ਸਾਡੇ ਕੋਲ ਜਿਹੜੀ ਅੱਸੂ ਕੱਤੇ ਹੈ ਉਹਦੀ ਰੁੱਤ ਵਿੱਚ, ਜਿਸਲੇ ਅੱਗੂ ਪਾਲੇ ਆ ਰਹੇ ਨੇ ਤੇ ਉੱਥੇ ਰੂਹ ਕੱਤੀ ਜਾ ਰਹੀ ਹੈ। ਫਿਰ ਸਾਡੇ ਕੋਲ ਦੂਜਾ ਜਿਹੜਾ ਆਉਂਦਾ ਹੈ ਉਹ ਆਉਂਦਾ ਲੋਹੜੀ। ਲੋਹੜੀ ਸਾਡੇ ਕੋਲ ਪੋਹ ਦੇ ਆਖਰੀ ਦਿਹਾੜਿਆਂ 'ਚ, ਜਿੱਥੇ ਠੰਡ ਨੂੰ ਰੱਬ ਰਾਖਾ ਆਖਣ ਲਈ ਔਰ ਗਰਮੀ ਦੇ ਦਿਨਾਂ ਨੂੰ ਜੀ ਆਇਆਂ ਨੂੰ ਆਖਣ ਦੇ ਲਈ ਜਿਹੜਾ ਪੁਆਇੰਟ ਬਣਦਾ ਹੈ ਉਹਨੂੰ ਮਨਾਇਆ ਜਾਂਦਾ ਸੀ। ਇਸ ਤੋਂ ਬਾਅਦ ਸਾਡੇ ਕੋਲ ਬਸੰਤ ਹੈ। ਉਹ ਤੁਹਾਨੂੰ ਪਤਾ ਹੈ ਬਹਾਰ ਦਾ ਜਿਹੜਾ ਇੱਕ ਫੁੱਲਾਂ ਦਾ ਔਰ ਉਹਦੇ ਵਿੱਚ ਸਾਰੇ ਗੀਤ ਔਰ ਚੇਤਰ ਜਿਹੜਾ ਹੈ ਉਹ ਜੁੜਿਆ ਹੋਇਆ ਹੈ। ਔਰ ਮਜ਼ੇ ਦੀ ਗੱਲ ਹੈ ਕਿ ਚੇਤਰ 'ਚ ਜਿਹੜਾ ਪੱਤਾ ਫੁੱਟਦਾ ਹੈ ਉਹ ਸਾਵਣ 'ਚ ਆ ਕੇ ਭਰਪੂਰ ਜਵਾਨ ਹੁੰਦਾ ਹੈ। ਇਹ ਵਜ੍ਹਾ ਹੈ ਕਿ ਸਾਡੇ ਕੋਲ ਵਸਲ ਜਿਹੜਾ ਹੈ ਨਾ ਕਿ ਮਹਿਬੂਬ ਨੂੰ ਮਿਲਣ ਦੀ ਆਸ ਉਹ ਸਾਵਣ 'ਚ ਚੋਖੀ ਔਰ ਮੀਂਹ ਨਾਲ ਜੁੜੀ ਹੋਈ ਹੈ, ਉਹ ਦਸੰਬਰ ਨਾਲ ਨਹੀਂ ਜੁੜੀ ਹੋਈ। ਯਾਨੀ ਦਸੰਬਰ ਆ ਗਿਆ ਮੈਂ ਮਰ ਗਿਆ, ਇਹ ਸਾਰੀਆਂ ਗੱਲਾਂ ਪੰਜਾਬ 'ਚ ਨਹੀਂ ਹੈਗੀਆਂ ਸਨ, ਇਹ ਸਾਵਣ ਨਾਲ ਜੁੜੀਆਂ ਹੋਈਆਂ ਸਨ। ਅੱਛਾ, ਹੁਣ ਇਸੇ ਤਰ੍ਹਾਂ ਹੀ ਅਗਲਾ ਹਾੜੀ, ਯਾਨੀ ਮੈਂ 4 ਗਿਣਵਾਏ ਨੇ, ਤ੍ਰਿੰਜਣ, ਲੋਹੜੀ ਔਰ ਬਸੰਤ ਯਾਨੀ ਚੇਤਰ ਔਰ ਉਸ ਤੋਂ ਬਾਅਦ ਹਾੜੀ। ਇਹ 4 ਦਾ ਸਰਕਲ ਪੂਰਾ ਹੁੰਦਾ ਸੀ। ਇਸ ਤੋਂ ਬਾਅਦ ਫਿਰ ਦੁੱਲੇ ਵਾਲੀ ਜਿਹੜੀ ਰੀਤ ਹੈ ਉਹ ਵੀ ਉਹਨਾਂ ਦਿਹਾੜਿਆਂ 'ਚ ਹੋ ਗਈ ਔਰ ਲੋਹੜੀ 'ਚ ਉਹਨੂੰ ਵੀ ਗਾਇਆ ਜਾਣ ਲੱਗ ਪਿਆ ਔਰ ਇਵੇਂ ਕੁਝ ਬਾਅਦ 'ਚ ਬਣ ਗਈਆਂ। ਯਾਨੀ ਮੈਂ ਉਹਦੇ ਉੱਤੇ ਮੇਰੇ ਖਿਆਲ ਨਾਲ ਕੁਝ ਕਵਾਂ ਹਾਂ, ਕੋਈ ਨਾ ਹੀ ਕਮੀ, ਕਿਉਂਕਿ ਜਦੋਂ ਪੰਜਾਬ ਦੀ ਤਾਰੀਖ ਦੱਸੀ ਜਾਵਾਂਗੇ ਤਾਂ ਫਿਰ ਪੰਜਾਬ ਦੇ ਕੋਈ 900 ਸਾਲ ਤੋਂ ਪਹਿਲੇ ਜਿਹੜਾ ਪੰਜਾਬ ਹੈ ਉਹਨੂੰ ਤਾਂ ਅਸੀਂ ਪੰਜਾਬ ਦੀ ਤਾਰੀਖ ਮੰਨਦੇ ਨੇ, ਤੇ ਪੰਜਾਬ ਦੀ ਤਾਰੀਖ ਨੂੰ ਜਾਣਨਾ ਹੈ ਤਾਂ ਜਿਵੇਂ ਤੁਸੀਂ ਹਵਾਲਾ ਦੇ ਰਹੇ ਸੀ ਰਿਗਵੈਦ, ਸਾਨੂੰ ਉਹਨੂੰ ਮੰਨਣਾ ਪਏਗਾ ਕਿ ਇਹ ਸਾਡਾ ਹੀ ਹੈ। ਫਿਰ ਉਹਦੇ ਅੰਦਰ ਅਸੀਂ ਸਿੱਧੇ ਹੜੱਪਾ ਤੇ ਅਸੀਂ ਨੱਸ ਜਾਂਦੇ ਹਾਂ। ਹੜੱਪਾ ਤੋਂ ਪਹਿਲਾਂ ਫਿਰ ਸਾਨੂੰ ਟੈਕਸਲਾ ਜਾਣਾ ਪਏਗਾ, ਇਹ ਟੈਕਸਲਾ ਵੀ ਤਾਂ ਸਾਡਾ ਹੀ ਸੀ। ਸਾਰਾ ਕੁਝ ਤੇ ਪੰਜਾਬ ਦੀ ਜ਼ਿੰਦਗੀ ਦੇ ਅੰਦਰ ਜੋ ਹੈ ਇਹ ਪੰਜਾਬ ਦੀ ਤਾਰੀਖ ਹੀ ਹੈ। ਦੇਖੋ, ਮੈਂ ਗੱਲ ਅਕਸਰ ਇਹ ਕਰਦਾ ਉਹਨਾਂ ਨਾਲ, ਅੱਜ ਵੀ ਮੈਂ ਕਰਾਂਗਾ ਕਿ ਸਾਡੇ ਵੱਡਿਆਂ ਨੇ ਮਜ਼ਹਬ ਬਦਲਿਆ ਹੋਏਗਾ, ਉਹਨਾਂ ਨੇ ਆਪਣਾ ਮਾਂ ਪਿਓ ਨਹੀਂ ਬਦਲਾ, ਉਹਨਾਂ ਨੇ ਆਪਣਾ ਖਿੱਤਾ ਨਹੀਂ ਬਦਲਿਆ, ਉਹ ਸਾਰਾ ਉਹੀ ਹੈ, ਉਹ ਤਾਰੀਖ ਉਹੀ ਰਹੇਗੀ। ਖਾਸ ਅਸੀਂ ਅਗਰ ਲੋਹੜੀ ਤੇ ਆਈਏ ਤੇ ਲੋਹੜੀ ਦੀ ਸੈਲੀਬ੍ਰੇਸ਼ਨ ਜਿਹੜੀ ਹੈ, ਇੱਕ ਤੇ ਹੈ ਕਿ ਜਿਵੇਂ ਝੁੰਮਰ ਹੈ, ਝੁੰਮਰ ਦੇ ਰੰਗ ਹੈ, ਇੱਕ ਪੰਜਾਬ ਬਹੁਤ ਵੱਡਾ ਇੱਕ ਮੁਲਕ ਹੈ, ਇਹਦੇ ਅੰਦਰ ਖੇਡਣ ਦੇ ਰੰਗ ਹੈ, ਹੱਸਣ ਦੇ ਨੱਚਣ ਦੇ ਵੱਖੋ ਵੱਖ ਰੰਗ ਵੀ ਆਉਂਦੇ ਨੇ। ਲੋਹੜੀ ਦਾ ਕਿਆ ਪੂਰੇ ਪੰਜਾਬ ਦੇ ਅੰਦਰ ਇੱਕੋ ਤਰੀਕੇ ਦੇ ਨਾਲ ਮਨਾਈ ਜਾ ਰਹੀ ਸੀ, ਉਹਨੂੰ ਕੀ ਉਹਦੇ ਵਿੱਚ ਹੁੰਦਾ ਸੀ, ਜਾਂ ਇਹਦੇ ਅੰਦਰ ਵੀ ਕਿਧਰੇ ਕਿਧਰੇ ਕੋਈ ਸਾਨੂੰ ਵੱਖਰੇ ਵੱਖਰੇ ਰੰਗ ਇਹਦੇ ਮਿਲਦੇ? ਅੱਛਾ, ਅਸਲ ਨਾ ਇਹਦੇ ਵਿੱਚ ਸ਼ੈਵਾਂ ਅਲਾਮਤ ਨਾਲੋਂ ਜ਼ਿਆਦਾ ਵੱਡੀ ਸ਼ੈ ਖੁਸ਼ੀ ਦੀ, ਜੁੜਤ ਦੀ ਔਰ ਇੱਕ ਮੈਸੇਜ ਹੈ ਸਾਂਝ ਦੀ, ਕਿ ਲੋਹੜੀ ਨਾ ਮੁਸਲਮਾਨਾਂ ਦਾ ਤਿਉਹਾਰ ਹੈ, ਨਾ ਸਿੱਖਾਂ ਦਾ ਹੈ, ਨਾ ਹਿੰਦੂਆਂ ਦਾ ਹੈ, ਨਾ ਈਸਾਈਆਂ ਦਾ ਹੈ, ਇਹ ਪੰਜਾਬੀਆਂ ਦਾ। ਹੁਣ ਜਿਸਲੇ ਇਹ ਟਰਮ ਇੱਕ ਯੂਜ਼ ਹੋ ਜਾਂਦੀ ਹੈ ਤੇ ਇਹਦਾ ਮਤਲਬ ਹੈ ਕਿ ਪਹਿਲੀ ਗੱਲ ਹੈ ਕਿ ਤਿਉਹਾਰ ਦੇ ਉੱਤੇ ਉਹਨਾਂ ਜਿਹੜੇ ਠੱਪੇ ਨੇ ਉਹ ਲੈ ਗਏ। ਅੱਛਾ, ਦੂਜੀ ਗੱਲ ਹੈ ਕਿ ਹੁਣ ਇਹਦੇ 'ਚ ਤਰੀਕਾਕਾਰ ਇਹ ਹੁੰਦਾ ਸੀ ਕਿ ਜਿਹੜਾ ਫੋਕ ਵਿਜ਼ਡਮ 'ਚੋਂ ਸਾਰਾ ਕੁਝ ਮਿਲਦਾ, ਕਿਉਂਕਿ ਲਿਖਤੀ ਤਾਰੀਖਾਂ ਤੇ ਇਹਨਾਂ ਸ਼ੈਵਾਂ ਉੱਤੇ ਘੱਟ ਹੁੰਦੀਆਂ ਨੇ, ਤੁਹਾਨੂੰ ਪਤਾ ਲੋੜ ਹੀ ਨਹੀਂ ਹੁੰਦੀ। ਉਹਨਾਂ ਉਹ ਮੁਖਤਲਫ ਥਾਵਾਂ ਤੇ ਬਾਲ ਨਾਲ ਪੂਰੇ ਪਿੰਡਾਂ ਦੇ ਵਿੱਚ ਉਹਨਾਂ ਸ਼ੈਵਾਂ ਇਕੱਠੀਆਂ ਕਰਦੇ ਸਨ ਔਰ ਲੋਹੜੀ ਮੰਗਦੇ ਸਨ ਉਹ ਇੱਕ ਗਾਵਨ ਦੇ ਰਾਹੀਂ ਨਾਲ। ਉਹਦੇ 'ਚ ਗੁੜ ਵੀ ਹੋ ਸਕਦਾ ਹੈ, ਉਹਦੇ 'ਚ ਦਾਣੇ, ਕਈ ਥਾਵਾਂ ਤੋਂ ਕਣਕ ਦੇ ਦਾਣੇ, ਕਈ ਥਾਵਾਂ ਤੋਂ ਚਾਵਲ ਮਿਲ ਜਾਂਦੇ ਹੈ। ਉਹਨੇ ਔਰ ਨਾਲ ਲੱਕੜ ਜਿਹੜੀ ਇਕੱਠੀ ਕੀਤੀ ਜਾਂਦੀ ਹੈ। ਸਾਰੇ ਪੰਜਾਬ ਤੇ ਇੱਕੋ ਰੰਗਾ ਮੈਸੇਜ ਔਰ ਕੰਟੈਂਟ ਯਾਨੀ ਮੌਜੂ ਰਾਹੀਂ ਥੀਮ ਇਹਦਾ ਇੱਕ ਹੁੰਦਾ ਸੀ। ਲੇਕਿਨ ਉਹ ਅਗਰ ਕਿਹੜੀ ਥਾਂ ਤੇ ਚਾਵਲ ਚੋਖੇ ਨੇ ਤੇ ਘਰ 'ਚ ਚਾਵਲ ਪੈ ਰਹੇ ਹੋ, ਤੁਸੀਂ ਅੱਜ ਵਾਲੇ ਬੜੋਲੇ ਨਾ ਵੇਖੋ, ਪਿਛਾਂ ਦਾ ਵੇਖੋ ਕਿ ਜਦੋਂ ਵਾਈ ਅਗਰ ਤੁਸੀਂ ਖੂਹ ਦੇ ਇਜਾਦ ਹੋਣ ਤੋਂ ਪਹਿਲੇ ਵੇਖਦੇ ਪਿਓ ਤੇ ਅਗਰ ਉਸ ਵੇਲੇ ਬਾਜਰਾ ਸੀ ਤੇ ਬਾਜਰਾ ਵੀ ਟੱਕਰਿਆ ਹੋਣਾ, ਜੇ ਕਿਸੇ ਕੋਲ ਚਾਵਲ ਨੇ ਤੇ ਉਹ ਟੱਕਰੇ ਹੋਣਗੇ, ਜੇ ਕਿਸੇ ਕੋਲ ਕਣਕ ਦੇ ਦਾਣੇ ਨੇ ਤੇ ਉਹ ਟੱਕਰੇ ਹੋਣਗੇ। ਮਕਸਦ ਸੀ ਕਿ ਇੱਕ ਸੁਗਾਤ ਇਕੱਠੀ ਕੀਤੀ ਜਾਵੇ। ਗੁੜ ਹੁੰਦਾ ਸੀ ਸਾਰਿਆਂ ਕੋਲ, ਜਿਹਨੂੰ ਗੁੜ 'ਚ ਮਿਲਾ ਤੇ ਇੱਕ ਬਰੁੰਡਾ, ਇੱਕ ਗੱਚਕ ਜਾਂ ਉਂਝ ਦੀ ਇੱਕ ਸੂਰਤ ਬਣਾ ਲਈ ਜਾਵੇ ਔਰ ਫਿਰ ਅੱਗ ਜਲਾ ਤੇ ਉਹਦੇ ਆਸੇ ਪਾਸੇ ਪੂਰਾ ਹਾਸਾ ਔਰ ਇੱਕ ਸੈਲੀਬ੍ਰੇਸ਼ਨ ਔਰ ਖੁਸ਼ੀਆਂ ਜਿਹੜੀਆਂ ਨੇ ਔਰ ਸਾਂਝ ਨੂੰ ਬਣਾਇਆ ਜਾਵੇ ਤੇ ਛੇਕਰ ਤੇ ਉਹ ਸ਼ੈਵਾਂ ਵੰਡੀਆਂ ਜਾਵਣ। ਮੇਰੇ ਵੇਖਣ 'ਚ ਤੇ ਸ਼ੈਵਾਂ ਇਵੇਂ ਨੇ।
ਵਾਲੇਕੁਮ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹ ਜੀ ਵਾਹ। ਦੂਰੋਂ ਨੇੜਿਓਂ ਆਏ ਸਾਰੇ ਵੀਰਾਂ ਭਰਾਵਾਂ ਨੂੰ, ਭੈਣਾਂ ਨੂੰ, ਮਾਵਾਂ ਨੂੰ ਜੀ ਆਇਆਂ ਨੂੰ। ਆਤੇ ਕਿਸੇ ਬੂਟੀ ਸਦਾਈ ਆਉਂਦੀ ਕੋਈ ਨਾਰ ਦਿਸੇ ਉਹਨੂੰ ਪਾਉਂਦੀ ਸਕੀਮ ਜਦ ਘਰ ਦਾ ਫੇਰ ਦਿਲ ਘਬਰਦਾ। ਉਹ ਪੈਂਦਾ ਹੋਵੇ ਕਿੱਦਾਂ ਰਿੰਗ ਸਰਮਨੀ ਯਾਰ ਦੀ ਸ਼ੁਰੂਆਤ ਹੋਈ ਮੇਰੇ ਤੇਰੇ ਪਿਆਰ ਦੀ। ਪੈਂਦਾ ਹੋਵੇ ਕਿੱਦਾਂ ਰਿੰਗ ਸਰਮਨੀ ਯਾਰ ਦੀ ਸ਼ੁਰੂਆਤ ਹੋਈ ਮੇਰੇ ਤੇਰੇ ਪਿਆਰ ਦੀ। ਗਰਜ ਫਰੈਂਡ ਤੋਂ ਨਿਸ਼ਾਨੀ ਦਿੱਤੀ ਛੱਲਾ ਗਰਜ ਫਰੈਂਡ ਤੋਂ ਨਿਸ਼ਾਨੀ ਦਿੱਤੀ ਛੱਲਾ ਉਹ ਜਦ ਘੁੱਟ ਕੇ ਮੁੱਠੀ ਦੇ ਵਿੱਚ ਫੜਦਾ ਫੇਰ ਦਿਲ ਘਬਰਦਾ। ਕਰਦਾ ਫੇਰ ਦਿਲ ਘਬਰਦਾ। तेरी मेरी एक जिंदड़ी तेरी मेरी एक जिंदड़ी तेरी मेरी एक जिंदड़ी माया तेरी मेरी एक जिंदड़ी ओ चलो पड़े लई सी माया तेरी मेरी एक जिंदड़ी तेरी मेरी एक जिंदड़ी तेरी मेरी एक जिंदड़ी माया तेरी मेरी एक जिंदड़ी
ਗਿਆ ਉਹਨਾਂ ਦੇ ਲਈ ਤਾਂ ਅਸੀਂ ਕਰਦੇ ਔਰ ਉਹਦੇ 'ਚ ਸਿਰਫ ਇਹ ਹੀ ਨਹੀਂ ਕਿ ਅਸੀਂ ਸਾਰੇ ਪੰਜਾਬੀ ਕਨੈਕਟ ਹੋਏ, ਬਲਕਿ ਪੂਰੀ ਦੁਨੀਆ ਤੋਂ ਅਕ੍ਰੋਸ ਦ ਗਲੋਬ, ਯੂਰਪ ਤੋਂ, ਅਮਰੀਕਾ ਤੋਂ, ਇੰਗਲੈਂਡ ਤੋਂ, ਇੰਡੀਆ ਤੋਂ, ਮੁxtਲਿਫ ਜਗ੍ਹਾ ਤੋਂ ਸਾਰੇ ਪੰਜਾਬੀ ਆਏ ਸੀ। ਔਰ ਮੈਂ ਸਮਝਣਾ ਕਿ ਇਹ ਜਿਹੜਾ ਖੁਸ਼ੀ ਦਾ ਸਫ਼ਰ ਹੈ, ਲੋਹੜੀ ਦਾ ਮੇਲਾ ਹੈ, ਸਾਰੇ ਪਿੰਡਾਂ 'ਚ ਹੋਣਾ ਚਾਹੀਦਾ, ਇਹਨੂੰ ਹੋਰ ਸਕੇਲ ਅਪ ਹੋਣਾ ਚਾਹੀਦਾ ਹੈ। ਇਹ ਮੁਸਕਰਾਹਟਾਂ ਜਿਹੜੀਆਂ ਨੇ ਇਹਨਾਂ ਨੂੰ ਜ਼ਰੂਰ, ਔਰ ਇਹ ਮੈਂ ਐਕਨੋਲੇਜ ਕਰਨਾ ਪਿਛਲੇ 3-4 ਸਾਲ ਤੋਂ ਮੈਂ ਫੋਲੋ ਕਰ ਰਿਹਾ ਕਿ ਵੱਧ ਰਹੀ ਹੈ ਇਹਦੀ ਤਾਦਾਦ, ਪਾਰਟਿਸਿਪੈਂਟਸ ਦੀ ਵੱਧ ਰਹੀ ਹੈ। ਸਾਨੂੰ ਇਹ ਖੁਸ਼ੀ ਹੁੰਦੀ ਹੈ ਕਿ ਸਾਡੇ ਕਲਚਰ ਨੂੰ ਸੰਭਾਲਣ ਵਾਸਤੇ, ਉਹਨੂੰ ਰਿਵਾਈਵ ਕਰਨ ਵਾਸਤੇ ਇੱਥੇ ਲੋਕ ਮੌਜੂਦ ਸਨ। ਮੈਂ ਅੱਗੇ ਆਪਣੀ ਭੈਣ ਨੂੰ ਇੰਟਰਵਿਊ 'ਚ ਦੱਸ ਰਿਹਾ ਸੀ ਕਿ ਮੈਂ 2 ਦਿਨ ਪਹਿਲੇ ਆਪਣੀ ਬੇਟੀ ਨੂੰ ਕਿਹਾ, ਉਹਦੀ 8 ਸਾਲ ਉਮਰ ਹੈ, ਮੈਂ ਕਿਹਾ ਬੇਟੀ ਆਇਤ ਉਹਦਾ ਨਾਂ ਹੈ, ਮੈਂ ਕਿਹਾ ਕਿ ਬਸੰਤ ਆ ਰਹੀ ਹੈ ਲਾਹੌਰ 'ਚ ਤੇ ਤੈਨੂੰ ਐਕਸਾਈਟਮੈਂਟ ਨਹੀਂ? ਤੇ ਉਹਨੇ ਕਿਹਾ ਕਿ ਮੈਨੂੰ ਤੇ ਬਸੰਤ ਦਾ ਪਤਾ ਹੀ ਨਹੀਂ, ਬਿਕੋਜ਼ ਇੱਕ ਜਨਰੇਸ਼ਨ ਜਿਹੜੀ ਹੈ ਨਾ ਉਹ ਪੂਰੀ ਮਿਸ ਆਊਟ ਕਰ ਗਈ ਸਾਡੇ ਸਕਾਫਤ ਕਲਚਰ ਦੇ ਬੜੀ ਐਸੀ ਚੀਜ਼ਾਂ ਨੂੰ। ਔਰ ਇਸੇ ਤਰ੍ਹਾਂ ਪੰਜਾਬੀ ਲੈਂਗੁਏਜ ਜਿਹੜੀ ਹੈ ਉਹਦਾ ਪਿਛਲੇ 20 ਸਾਲ 25-30 ਸਾਲ ਚ ਅਗਰ ਅਸੀਂ ਵੇਖੀਏ ਤੇ ਸਾਨੂੰ ਡਿਕਲਾਈਨ ਨਜ਼ਰ ਆਇਆ। ਪਰ 3-4 ਦੋਸਤ ਇੱਥੇ ਐਸੇ ਮੌਜੂਦ ਨੇ ਜਿਨ੍ਹਾਂ ਨੇ ਅੱਜ ਜਿਵੇਂ ਸਾਨੂੰ ਇਕੱਠਾ ਕੀਤਾ ਹੈ ਔਰ ਮੁਸਕਰਾਹਟਾਂ ਸਾਡੇ ਚਿਹਰਿਆਂ ਤੇ ਲਿਆਏ ਨੇ, ਇੱਕ ਦੂਸਰੇ ਨਾਲ ਗੱਪਸ਼ਪ ਕਰਨ ਦਾ ਮੌਕਾ ਦਿੱਤਾ ਹੈ, ਅੱਗ ਸੇਕਣ ਦਾ ਮੌਕਾ ਦਿੱਤਾ। ਇਹੀ ਸਾਡੀ ਸਕਾਫਤ ਕਿ ਬਹਿ ਜਾਣਾ, ਗੱਪਸ਼ਪ ਮਾਰਨੀ, ਢੋਲ ਢਮੱਕਾ, ਇਹਨੂੰ ਰਿਵਾਈਵ ਕਰਨ 'ਚ ਜਿਨ੍ਹਾਂ ਦਾ ਹੱਥ ਹੈ, ਮੈਂ ਅਹਿਮਦ ਭਾਈ ਨੂੰ, ਢਿੱਲੂ ਸਾਹਿਬ ਨੂੰ ਔਰ ਉਹਨਾਂ ਦੇ ਨਾਲ ਸਾਰੀ ਜਿਹੜੀ ਟੀਮ ਹੈ ਜਿਨ੍ਹਾਂ ਨੇ ਸਾਡੀ ਜ਼ਿੰਮੇਵਾਰੀ ਅਦਾ ਕੀਤੀ। ਔਰ ਅੱਜ ਵੇਖੋ ਅਲਹਮਦੁਲਿਲਾ ਕਿ ਸਾਈਜ਼ ਮਜ਼ੀਦ ਹਰ ਸਾਲ, ਅਗਲੇ ਸਾਲ ਇਨਸ਼ਾਅੱਲਾ ਤੁਸੀਂ ਵੇਖੋ ਇਹਨਾਂ ਦੀ ਐਫਰਟਸ ਨਾਲ ਕਿੰਨਾ ਵੱਡਾ ਪੈਰਾਡਾਈਮ ਸ਼ਿਫਟ ਆਇਆ ਹੈ ਕਿ ਅਸੀਂ ਪੰਜਾਬੀ ਨੂੰ ਓਨ ਕਰਨਾ ਸ਼ੁਰੂ ਕਰ ਦਿੱਤਾ। ਯੂਨੀਵਰਸਿਟੀਆਂ 'ਚ ਪੰਜਾਬੀ ਕੰਪਲਸਰੀ ਸਬਜੈਕਟ ਆਣਾ ਸ਼ੁਰੂ ਹੋ ਗਿਆ, ਆਏਗਾ ਨਹੀਂ। ਇਸੇ ਤਰ੍ਹਾਂ ਪੰਜਾਬੀ ਦੇ ਸਾਈਨ ਬੋਰਡਸ ਤੁਹਾਨੂੰ ਹਰ ਜਗ੍ਹਾ ਨਜ਼ਰ ਆ ਰਹੇ ਨੇ ਜਦੋਂ ਕਦੇ ਵੀ ਓਨ ਨਹੀਂ ਕੀਤਾ ਗਿਆ। ਇਹ ਇੱਕ ਉਹ ਮਿਥ ਜਿਹੜਾ ਨਾ ਅਸੀਂ ਦੁਬਾਰਾ ਬ੍ਰੇਕ ਕਰ ਰਹੇ ਹਾਂ ਜਿਹਦੇ 'ਚ ਸ਼ਾਇਦ ਸਮਝਿਆ ਜਾਂਦਾ ਸੀ ਕਿ ਪੰਜਾਬੀ ਔਰ ਲਫ਼ਜ਼ ਪੇਂਡੂ, ਪਰ ਇਹਦੇ 'ਚ ਜਿਹਨੂੰ ਕੋ ਬੁਰਾ ਕਹਿਣਾ ਨੂੰ ਕਹਿੰਦਾ ਚੱਲ ਓਏ ਤੂੰ ਪੇਂਡੂ ਹੈ। ਤੇ ਅਸੀਂ ਸਿਰਫ ਇਹ ਦੱਸਣਾ ਚਾਹੁੰਦੇ ਹਾਂ ਕਿ ਪਿੰਡਾਂ ਵਾਲੇ ਜਿਹੜੇ ਨੇ ਨਾ ਆਪਣੀ ਸਕਾਫਤ ਨੂੰ ਪ੍ਰਮੋਟ ਕਰਦੇ ਨੇ ਔਰ ਇਹ ਸਾਡਾ ਕਲਚਰ ਹੈ। ਇਹ ਨਹੀਂ ਕਿ ਪਿੰਡਾਂ ਵਾਲਿਆਂ ਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ, ਦੁਨੀਆ ਦੀ ਟੌਪ ਦੀ ਆਉਂਦੀ ਹੈ, ਬੋਲੋ, ਬਟ ਇਟ ਇਜ਼ ਯੋਰ ਕਲਚਰ। ਜਰਮਨਸ ਪ੍ਰੋਟੈਕਟ ਕਰ ਰਹੇ ਨੇ ਆਪਣੀ ਜ਼ੁਬਾਨ ਨੂੰ, ਚਾਈਨੀਜ਼ ਕਰ ਰਹੇ ਨੇ ਆਪਣੀ ਜ਼ੁਬਾਨ ਨੂੰ, ਬ੍ਰਿਟਿਸ਼ ਔਰ ਅਮਰੀਕਨਸ ਕਰ ਰਹੇ ਨੇ ਆਪਣੀ ਜ਼ੁਬਾਨ ਨੂੰ। ਬ੍ਰਾਜ਼ੀਲ ਅਸੀਂ ਗਏ ਹਾਂ, ਉੱਥੇ ਪੋਰਚੁਗੀਜ਼ ਬੋਲੀ ਜਾਂਦੀ ਹੈ। ਅਸੀਂ ਬਤੌਰ ਵਜ਼ੀਰ ਗਏ ਤੇ ਸਾਨੂੰ ਗੂਗਲ ਟਰਾਂਸਲੇਸ਼ਨ ਦਾ ਸਹਾਰਾ ਲੈਣਾ ਪਿਆ। ਉਹਨਾਂ ਕਹਿੰਦੇ ਅਸੀਂ ਨਹੀਂ ਕਰਨੀ ਗੱਲ ਕਿਸੇ ਹੋਰ ਜ਼ੁਬਾਨ ਵਿੱਚ। ਤੇ ਇਸ ਵਾਸਤੇ ਇਹਦੀ ਜਿਹੜੀ ਓਨਰਸ਼ਿਪ ਹੋਣ ਸ਼ੁਰੂ ਹੋਈ ਹੈ, ਤੁਸੀਂ ਇਹ ਵੇਖੋ ਕਿ ਅਗਰ ਇਹ ਦੁਬਾਰਾ ਯੂਨੀਵਰਸਿਟੀਆਂ 'ਚ ਆ ਗਈ ਔਰ ਇਹ ਦੁਬਾਰਾ ਸਕੂਲਾਂ 'ਚ ਆ ਗਈ ਔਰ ਇੰਨੀ ਓਨਰਸ਼ਿਪ ਸਾਡੀ ਚੀਫ ਮਿਨਿਸਟਰ ਨੂੰ ਮੈਂ ਦਾਦ ਦੇਣਾ ਚਾਹਨਾ ਕਿ ਖਾਲੀ ਇਹ ਹੀ ਨਹੀਂ ਕਿ ਕਨਫਾਈਨਡ ਹੈ ਲਾਹੌਰ ਤੱਕ, ਬਿਯੋਂਡ ਡਿਸਟ੍ਰਿਕਟਸ ਬਾਉਂਡਰੀਜ਼ ਇਸ ਕਲਚਰ ਨੂੰ ਵੀ ਓਨ ਕੀਤਾ ਜਾ ਰਿਹਾ ਹੈ। ਇਸ ਕਲਚਰ ਨੂੰ ਪ੍ਰਮੋਟ ਕਰਕੇ ਚੌਕਾਂ 'ਚ ਲਿਜਾਇਆ ਜਾ ਰਿਹਾ ਹੈ। ਸਜਾਵਟਾਂ ਪੰਜਾਬੀ ਕਲਚਰ 'ਚ ਹੋ ਰਹੀਆਂ ਨੇ ਔਰ ਫਿਰ ਜਿਹੜੇ ਸਾਈਨ ਬੋਰਡਸ ਨੇ ਮੁxtਲਿਫ ਜਗ੍ਹਾ ਤੇ, ਤੇ ਮੈਂ ਅਗਲੇ ਦਿਨ ਇੱਕ ਸਾਈਨ ਬੋਰਡ ਸ਼ੇਅਰ ਕੀਤਾ ਸੀ ਕਿ ਗੱਡੀ ਮੱਠੀ ਕਾਰ ਅੱਗੇ ਸਕੂਲ ਹੈ। ਉਸ ਬੱਚੇ ਨੇ ਸਾਰੀ ਜ਼ਿੰਦਗੀ ਤਾਂ ਪੜ੍ਹਿਆ ਹੀ ਨਹੀਂ ਸੀ, ਪਰ ਜਦੋਂ ਹੁਣ ਪੜ੍ਹੇਗਾ, ਉਸ ਬਾਰੇ 'ਚ ਸੋਚੇਗਾ ਔਰ ਫਿਰ ਇਸੇ ਤਰ੍ਹਾਂ ਇਹਨੂੰ ਅਸੀਂ ਕਰਿਕੂਲਮ 'ਚ ਕਿਵੇਂ ਐਮਬੈਡ ਕਰਨਾ ਹੈ ਕਿ ਬੱਚਾ ਓਵਰਬਰਡਨ ਵੀ ਨਾ ਹੋਵੇ। ਉਹਦੇ 'ਚ ਵੀ ਢਿੱਲੋਂ ਸਾਹਿਬ ਨੇ ਪਿਛਲੀ ਦਫਾ ਕਾਫੀ ਦੋਸਤ ਜਿਹੜੇ ਕੈਨੇਡਾ ਤੋਂ ਆਏ ਸੀ ਸਾਨੂੰ ਕਨੈਕਟ ਕੀਤਾ ਔਰ ਅਸੀਂ ਯੂਨੀਵਰਸਿਟੀ 'ਚ ਪਹਿਲਾ ਫੈਸਲਾਬਾਦ ਵਿੱਚ ਪੰਜਾਬੀ ਕੰਪਲਸਰੀ ਸਬਜੈਕਟ ਸ਼ੁਰੂ ਹੋ ਗਏ ਔਰ ਕਈ ਸਕੂਲਸ 'ਚ ਪਾਇਲਟ ਵੀ ਸ਼ੁਰੂ ਹੋ ਗਏ। ਬਟ ਅਸੀਂ ਇਨਸ਼ਾਅੱਲਾ ਇਹ ਓਨ ਕਰਨੇ ਆ ਕਿ ਸਾਨੂੰ ਵੀ ਆਰ ਪ੍ਰਾਊਡ ਟੂ ਬੀ ਪੰਜਾਬੀਜ਼, ਵੀ ਆਰ ਨਾਟ ਅਸ਼ੇਮਡ ਟੂ ਬੀ। ਵੀ ਮਜ਼ਹਬ ਤੋਂ ਕੋਈ ਵੀ ਜ਼ੁਬਾਨ ਬੋਲੋ, ਤੁਸੀਂ ਸਾਡੇ ਭਾਈ ਹੋ, ਬਟ ਸਾਨੂੰ ਵੀ ਆਪਣੀ ਸਕਾਫਤ ਨੂੰ, ਆਪਣੇ ਕਲਚਰ ਨੂੰ, ਆਪਣੇ ਪੰਜਾਬ ਨੂੰ ਪ੍ਰੋਟੈਕਟ ਕਰਨ ਦਾ ਰਾਈਟ ਹੈ। ਔਰ ਮੈਂ ਸਮਝਣਾ ਕਿ ਇਸ ਤਰ੍ਹਾਂ ਦੀ ਤਕਰੀਬਾਤ ਜਿਹੜੀਆਂ ਨੇ, ਸਾਰਿਆਂ ਨੂੰ ਅੱਜ ਲੋਹੜੀ ਦੀ ਬੜੀ ਮੁਬਾਰਕਬਾਦ, ਪਰ ਇਹਨਾਂ ਨੂੰ ਵਧਣਾ ਚਾਹੀਦਾ ਔਰ ਇਨਸ਼ਾਅੱਲਾ ਅਸੀਂ ਇਹਨੂੰ ਇਵੈਂਚੁਅਲੀ ਅਗਲੇ ਸਾਲ ਤੋਂ ਯੂਨੀਵਰਸਿਟੀਜ਼ 'ਚ ਲੈ ਕੇ। ਭੱਟੀ ਦੇ ਬਾਰੇ 'ਚ ਗੱਲ ਨਹੀਂ ਹੋ ਸਕਦੀ ਕਿਉਂ ਇਸ ਜਿਹੜੀ ਤਹਿਰੀਕ ਹੈ ਜੀ, ਇਸ ਜਿਹੜੀ ਤਹਿਰੀਕ ਹੈ ਸਾਰੀ, ਇਹਦੇ 'ਚ ਜਿਹੜੇ ਵੱਡੇ ਸਾਡੇ ਪੰਜਾਬੀ ਸਟਾਰਸ ਨੇ ਉਹਨਾਂ ਦੇ ਬਾਰੇ 'ਚ ਕਿਉਂ ਗੱਲ ਨਹੀਂ ਹੋ ਸਕਦੀ। ਤਾਰੀਖ 'ਚ ਉਹਨਾਂ ਨੂੰ ਬਿਲਕੁਲ ਸਹੀ ਕਰ ਰਹੇ ਹੋ, ਬੜੀ ਇੱਕ ਲੰਬੀ ਤਹਿਰੀਕ ਹੈ ਔਰ ਫਿਰ ਇਸ ਪੰਜਾਬੀ ਨੂੰ ਇੰਪਲੋਏਬਿਲਿਟੀ ਨਾਲ ਲਿੰਕ ਕਰਨਾ ਕਿ ਠੀਕ ਹੈ ਤੁਸੀਂ ਨੌਜਵਾਨਾਂ ਨੂੰ ਅਗਰ ਪੰਜਾਬੀ ਵਾਲੇ ਲਿਆ ਰਹੇ ਹੋ ਤੇ ਇਵੈਂਚੁਅਲੀ ਇਫ ਦੇ ਗੈਟ देयर ਡਿਗਰੀ ਦੈਨ ਵਾਟ। ਉਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਕਿ ਨਾਲ ਸਕੂਲ ਟੀਚਿੰਗ ਇੰਟਰਨਸ ਦੀ ਜੌਬਸ ਕ੍ਰੀਏਟ ਕਰੀਏ ਸਕੂਲਾਂ 'ਚ, ਜਿੱਥੇ ਜਿੰਨੇ ਵੀ ਬੱਚੇ ਗ੍ਰੈਜੂਏਟ ਹੋਣ ਉਹ ਆਪੇ ਫਿਰ ਉਹਨਾਂ ਨੂੰ ਜੌਬ ਮਿਲੇ ਇੰਟਰਨਸ਼ਿਪ
4 ਸਾਲ ਦੀ ਡਿਗਰੀ ਹੋਏ ਤੇ ਫੌਰਨ ਇੰਪਲੋਏਬਿਲਿਟੀ ਮਿਲੇ, ਹੋਰ ਬੱਚੇ ਇਨਕਰੇਜ ਹੋਣ। ਤੇ ਇਹਨੂੰ ਸਸਟੇਨੇਬਲ ਮਾਡਲ ਦੇ ਰਹੇ ਔਰ ਫਿਰ ਦੁਬਾਰਾ ਤੋਂ ਸਭ ਨੂੰ ਲੋਹੜੀ ਦੀ ਮੁਬਾਰਕਬਾਦ ਔਰ ਇਹਨਾਂ 2 ਸੁਪਰਸਟਾਰਸ ਨੂੰ ਫਿਰ ਤੋਂ ਸ਼ਾਬਾਸ਼। ਇਹਨਾਂ ਦੀ ਸਾਰੀ ਰਾਣਾ ਸਾਹਿਬ ਦੀ ਮੌਜੂਦਗੀ ਤੋਂ ਫਾਇਦਾ ਚੁੱਕਦੇ ਮੈਂ ਇੱਕ ਅਰਜ਼ ਇਹ ਕਰਨਾ ਚਾਹਾਂਗਾ ਕਿ ਪੰਜਾਬੀ ਸਾਈਨ ਬੋਰਡਸ ਲੱਗੇ ਪੂਰੇ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਔਰ ਪੰਜਾਬ ਸਰਕਾਰ ਨੂੰ ਬਹੁਤ ਵੱਡਾ ਕ੍ਰੈਡਿਟ ਜਾਂਦਾ ਹੈ। ਲੇਕਿਨ ਇੱਕ ਰਿਕੁਐਸਟ ਇਹ ਹੈ ਕਿ ਉਹਦੇ ਅੰਦਰ ਬਜਾਏ ਕਿ ਡਿਪਟੀ ਕਮਿਸ਼ਨਰ ਆਪਣੇ ਤੌਰ ਤੇ ਉਹ ਵਰਤੋਂ ਕਰਨ ਕਿ ਗੱਡੀ ਮੱਠੀ ਕਰ ਅੱਗੇ ਸਕੂਲ ਹੈ, ਉਹਨੂੰ ਇਹ ਵੀ ਕਰ ਸਕਦਾ ਹੈ ਕਿ ਗੱਡੀ ਮੱਠੀ ਕਰੋ ਅੱਗੇ ਸਕੂਲ ਥੋੜਾ ਉਸ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਉਸ ਲੈਂਗੁਏਜ ਇਹਦੇ ਤੇ ਥੋੜਾ ਇੱਕ ਕੰਸਰਨ ਹੈ। ਸੋ ਪਲੀਜ਼ ਤੁਸੀਂ ਇਹ ਸਾਡੀ ਰਿਕੁਐਸਟ ਇਸ ਨੂੰ ਅੱਗੇ ਫਾਰਵਰਡ ਕਰੋ। ਉਹਦੇ ਵਿੱਚ ਪੰਜਾਬੀ ਦਾਨਿਸ਼ਵਰ ਜਿਹੜੇ ਸਾਰੇ ਸਲੋਗਨ ਸਾਰੇ ਸਾਈਨ ਬੋਰਡਸ ਦੇ ਅਸੀਂ ਫ੍ਰੀ ਆਫ ਕਾਸਟ ਇੱਕ ਕਮੇਟੀ ਬਣਾ ਦਿੰਦੇ ਹਾਂ, ਉਹ ਅਸੀਂ ਲਿਖਦੇ ਆ ਉਹਦੇ ਤੇ ਅਸੀਂ ਦੇ ਦਿੰਦੇ ਹਾਂ। ਇਸ ਨੂੰ ਹੋਰ ਸੋਹਣੇ ਬਤਾਓ ਜੀ, ਮੈਨੂੰ ਦਿਓ ਨਾ ਕਮੇਟੀ ਦੇ ਵਿੱਚ ਉਹਨੂੰ ਸਭ ਨਾਲ ਪਾ ਦਿੰਦੇ ਤਾਂ ਕਿ ਬਲਕਿ ਹੋਰ ਅੱਛੀ ਗੱਲ ਹੈ ਕਿ ਉਹਦੇ ਚ ਵੈਲਿਊ ਐਡੀਸ਼ਨ ਹੀ ਹੋਏਗੀ, ਨਏ ਆਈਡੀਆਜ਼ ਬਹੁਤ ਬਹੁਤ ਅੱਛੇ ਲਓ ਜੀ, ਅਸਲਾਮ ਵਾਲੇਕੁਮ।
ਓ